अस्सलाम वालेकुम, सत श्री अकाल जनाब। दोस्तों की हाल चाल है। साढ़े नाल इस टाइम मौजूद ने एक बहुत अच्छे भाई जिहड़े जंग पंजाब तो जिन्हां दा तलक है ते माशाल्लाह बहुत अच्छे गायक ने, बहुत अच्छा गाना गाते हैं। तो उन्हां नाल थोड़ी बहुत गलबात करने आ। अस्सलाम वालेकुम जी। वालेकुम सलाम भैन की हाल ठीक हो? जनाब बिल्कुल ठीक ठाक। अच्छा, तारफ तुसी आपे ही थोड़ा जिहा अपना तारफ जी करवाओ जी जरा। ਜ਼ਰੂਰ ਜ਼ਰੂਰ ਸਭ ਤੋਂ ਪਹਿਲੇ ਤੇ ਮੈਂ ਜਨਾਬ ਚੜ੍ਹਦਾ ਪੰਜਾਬ ਤੇ ਲਹਿੰਦੇ ਪੰਜਾਬ ਵਾਲਿਆਂ ਨੂੰ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ। ਤੇ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਨਾਲ ਬਹਿ ਕੇ ਗੱਪਸ਼ਪ ਲਾਉਣ ਦਾ। ਤੇ ਮੈਂ ਵੈਸੇ ਬੇਸਿਕ ਤੇ ਸਰਗੋਧੇ ਤੋਂ ਬਿਲੋਂਗ ਕਰਦਾ ਵਾਂ, ਲੇਕਿਨ ਚੰਗ ਦਾ ਮੈਂ ਗੀਤ ਕੀਤਾ ਹੈ ਸਾਡਾ ਜੰਗ ਛੋੜ ਦੇ। ਔਰ ਹੁਣ ਇਹ 2 ਦਿਨ ਪਹਿਲੇ ਮੇਰੇ ਗਾਣਾ ਰਿਲੀਜ਼ ਹੋਇਆ ਹੈ ਜੰਗ ਦਾ ਢੋਲਾ। ਮਤਲਬ ਇਹ ਦੋਵੇਂ ਗਾਣੇ ਮੇਰੇ ਜੰਗ ਦੇ ਨੇ ਤੇ ਮਾਸ਼ਾਅੱਲਾ ਬਹੁਤ ਅੱਛੇ ਚੱਲ ਰਹੇ ਨੇ ਤੇ ਬੜਾ ਮਜ਼ਾ ਆ ਰਿਹਾ ਹੈ, ਤੁਸੀਂ ਲੋਕ ਪਸੰਦ ਕਰ ਰਹੇ ਹੋ। अच्छा वैसे अगर कभी कोई सरगोधा, क्योंकि सरगोधा भी बड़ा तारीखी शहर है और अगर तुहानू याद होवे तो इत्थे एक जेल दे विच ना भगत सिंह नूं भी कुछ अरसा रखा गया सी ते बड़ा तारीखी शहर है और सरगोधा की एक हिस्टरी भी है। तो सरगोधा के हवाले नाल कभी कोई गाना बनाना पिया तो वो भी बनाओगे? ਸਰ ਜ਼ਰੂਰ ਮੈਂ ਬਣਾਵਾਂਗਾ, ਬਲਕਿ ਮੈਨੂੰ ਕਾਫੀ ਲੋਕ ਹੁਣ ਫਰਮਾਇਸ਼ਾਂ ਵੀ ਕਰ ਰਹੇ ਨੇ ਕਿ ਜਨਾਬ ਹੁਣ ਤੁਸੀਂ ਚੰਗ ਦਾ ਗਾਣਾ ਕੀਤਾ ਤੇ ਹੁਣ ਤੁਸੀਂ ਸਰਗੋਧੇ ਦਾ ਹੀ ਕਰੋ। ਤਾਂ ਬਲਕਿ ਮੇਰੇ ਰਿਕਾਰਡਿਸਟ ਜੋ ਹੈ ਨੇ ਵਿਕਾਸ ਭਾਈ, ਉਹ ਮੈਨੂੰ ਉਸ ਦਿਨ ਵੀ ਕਹਿ ਰਹੇ ਸੀ, ਕਹਿੰਦੇ ਨੇ ਭਾਈਜਾਨ ਤੁਸੀਂ ਤੇ ਸ਼ਹਿਰ ਹੀ ਪਕੜ ਲੈਣੇ, ਕਦੀ ਚੰਗ ਦਾ ਕਰ ਰਹੇ ਹੋ, ਕਦੀ ਕਿਧਰ ਦਾ ਕਰ ਰਹੇ ਹੋ ਕਦੀ। ਤੇ ਮੈਂ ਕਿਹਾ ਚਲੋ ਯਾਰ ਆਪਣੇ ਮੁਲਕ ਦੇ ਸ਼ਹਿਰ ਨੇ ਉਹਨਾਂ ਦੇ ਨਾਂ ਤੇ ਲੈਣੇ ਚਾਹੀਦੇ ਨੇ ਨਾ। ਤੇ ਕਿਉਂਕਿ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਦੋਵੇਂ ਜਿਹੜੇ ਨੇ ਉੱਥੇ ਲੋਕ ਜਿਹੜੇ ਨੇ ਪੰਜਾਬੀ ਜ਼ਬਾਨ ਦੇ ਜਿਹੜੇ ਫੋਕ ਸਿੰਗਰ ਹੁੰਦੇ ਨੇ ਉਹਨਾਂ ਨੂੰ ਸੁਣਦੇ ਨੇ। ਤੇ ਕਦੀ ਬਠਿੰਡਾ ਦਾ, ਜਲੰਧਰ ਦਾ ਜਾਂ ਅੰਮ੍ਰਿਤਸਰ ਦਾ ਕੋਈ ਉਹਨਾਂ ਦਾ ਵੀ ਗੀਤ ਗਾਣਾ ਪਿਆ ਤੇ ਉਹ ਵੀ ਗਾਓਗੇ? ਭੈਣ ਮੇਰਾ ਬਹੁਤ ਸ਼ੌਕ ਹੈ ਔਰ ਇਨਸ਼ਾਅੱਲਾ ਮੈਂ ਹੁਣ ਜਿਹੜੀ ਅੱਗੇ ਰਿਕਾਰਡਿੰਗ ਕਰਵਾਉਣੀ ਹੈ, ਮੇਰਾ ਪੱਕਾ ਮੂਡ ਹੈ ਕਿ ਮੈਂ ਲਹਿੰਦੇ ਪੰਜਾਬ ਦਾ ਜਿਹੜਾ ਸਟਾਈਲ ਹੈ ਨਾ ਉਸ 'ਚ ਮੈਂ ਹੁਣ ਇਨਸ਼ਾਅੱਲਾ ਗਾਣਾ ਕਰਨਾ ਹੈ। ਚੜ੍ਹਦੇ ਪੰਜਾਬ ਵਾਲਾ? ਸੌਰੀ, ਚੜ੍ਹਦੇ ਪੰਜਾਬ ਦਾ। ਅੱਛਾ, ਤੇ ਥੋੜਾ ਜਿਹਾ ਆਪਣਾ ਜ਼ਰਾ ਜਿਹੜਾ ਤੁਹਾਡਾ ਮਸ਼ਹੂਰ ਤਰੀਨ ਜਿਹੜਾ ਗੀਤ ਥੋੜਾ ਜਿਹਾ ਜ਼ਰਾ ਦੋਸਤਾਂ ਨਾਲ ਸਾਂਝਾ ਕਰੋ ਥੋੜਾ। ਜੀ ਜੀ ਜ਼ਰੂਰ ਮੈਂ ਕਰਾਂਗਾ ਜਨਾਬ। ਜਿਹੜਾ ਹੁਣ ਮੇਰਾ ਗਾਣਾ ਪਿੱਛੇ ਲਾਸਟ ਟਾਈਮ ਹਿੱਟ ਹੋਇਆ ਨਾ ਉਹ ਮੈਂ ਥੋੜਾ ਜਿਹਾ ਸੁਣਾਉਣਾ, ਫਿਰ ਜਿਹੜਾ ਕੱਲ ਪਰਸੋਂ ਰਿਲੀਜ਼ ਹੋਇਆ ਫਿਰ ਉਹਦੇ 2 ਬੋਲ ਸੁਣਾਵਾਂਗਾ। ਬਿਲਕੁਲ ਜਨਾਬ, ਬਿਲਕੁਲ। ਤੈਨੂੰ ਕਹਿ ਆਖੇ ਸਾਡਾ ਜੰਗ ਛੋੜ ਦੇ, ਤੈਨੂੰ ਕਹਿ ਆਖੇ ਸਾਡਾ ਜੰਗ ਛੋੜ ਦੇ, ਕਹਿ ਦਿੱਤੀ ਸਲਾਹ, ਕਹਿ ਦਿੱਤੀ ਸਲਾਹ ਸਾਡਾ ਸੰਗ ਛੋੜ ਦੇ, ਤੈਨੂੰ ਕਹਿ ਆਖੇ ਸਾਡਾ ਜੰਗ ਛੋੜ ਦੇ, ਤੈਨੂੰ ਕਹਿ ਆਖੇ ਸਾਰਾ ਜ਼ਮਾਨਾ ਠੱਗਬਾਜ਼ हैया, अज कोई फजल ना हमराज हैया, अज कोई फजल ना हमराज हैया, सजना नु लावणे तू ए ढंग छोड़ दे, ਕਹਿ ਦਿੱਤੀ ਸਲਾਹ ਸਾਡਾ ਸੰਗ ਛੋੜ ਦੇ, ਤੈਨੂੰ ਕਹਿ ਆਖਿਆ। ਤੇ ਮੈਂ ਇਹ ਵੀ ਨਾਲ ਦੱਸਦਾ ਜਾਵਾਂ ਕਿ ਇਹ ਮੇਰੇ ਬੜੇ ਪਿਆਰੇ ਭਾਈ ਨੇ, ਫਜ਼ਲ ਅਬਾਸ ਮਿਰਜਾਣਾ ਚੰਗ ਤੋਂ ਬਿਲੋਂਗ ਕਰਦੇ ਨੇ। ਇਹ ਸ਼ਾਇਰੀ ਉਹਨਾਂ ਨੇ ਲਿਖੀ ਹੈ ਤੇ ਗਾਇਆ ਮੈਂ, ਤੇ ਬਹੁਤ ਮਜ਼ੇਦਾਰ ਕੰਮ ਹੋਇਆ ਤੇ ਬਹੁਤ ਅੱਛਾ ਚੱਲ ਰਿਹਾ ਹੈ। ਨਹੀਂ ਮਾਸ਼ਾਅੱਲਾ। ਪਤਾ ਇੱਕ ਗੱਲ ਇਹ ਹੈ ਕਿ ਪੰਜਾਬ ਜਿਤਨਾ ਵੀ ਸਾਡਾ ਪੰਜਾਬ ਹੈ ਨਾ, ਉਹਦੇ ਜਿਤਨੇ ਵੀ ਗੁਲਕਾਰ ਨੇ ਇਸ ਟਾਈਮ ਫੋਕ ਸਿੰਗਰ ਜਿਹੜੇ ਵੀ ਹੈ ਨੇ ਤੇ ਜਿਤਨੇ ਲਿਖਣ ਵਾਲੇ ਲਿਖਾਰੀ ਜਿਹੜੇ ਨੇ, ਜੀ ਜੀ, ਉਹ ਅਗਰ ਤੁਸੀਂ ਹਿਸਟਰੀ ਕੱਢ ਕੇ ਵੇਖੋ ਤੇ ਜ਼ਿਆਦਾਤਰ ਜਿਨ੍ਹਾਂ ਦਾ ਤਲਕ ਹੈ ਉਹ ਜੰਗ ਨਾਲ ਹੀ। ਬੇਸ਼ੱਕ ਬੇਸ਼ੱਕ। ਜੰਗ ਤੋਂ ਹੀ ਸਭ ਤੋਂ ਜ਼ਿਆਦਾ ਜਿਤਨੇ ਮਸ਼ਹੂਰ ਸਿੰਗਰ ਨੇ ਉਹਨਾਂ ਦੀ ਹਿਸਟਰੀ ਕੱਢੋ ਤਾਂ ਉੱਥੋਂ ਨਿਕਲ ਆਉਂਦੇ ਨੇ, ਉੱਥੇ ਦੇ ਹੈ ਨੇ। ਤੇ ਹੋਰ ਤੁਸੀਂ ਜਿਹੜਾ ਦੂਸਰਾ ਕੋਈ ਗਾਣਾ ਬਣਾਇਆ ਉਹ ਜੀ, ਉਹ ਮੈਂ ਦੂਸਰੇ ਗਾਣੇ ਦੀ 2 ਲੈਣਾ ਤੁਹਾਨੂੰ ਸੁਣਾ ਦਿੰਦਾ। ਕਿੱਡਾ ਸੋਹਣਾ ਲੱਗਦਾ ਏ ਮੇਰੇ ਜੰਗ ਦਾ ਢੋਲਾ, ਕਿੱਡਾ ਸੋਹਣਾ ਲੱਗਦਾ ਏ ਮੇਰੇ ਜੰਗ ਦਾ ਢੋਲਾ, ਮੇਰੇ ਦਿਲ ਦਾ ਜਾਨੀ, ਮੇਰੇ ਦਿਲ ਦਾ ਜਾਨੀ, ਮੇਰੇ ਦਿਲ ਦਾ ਜਾਨੀ, ਮੇਰਾ ਪਟੋਲਾ ਓਏ ਕਿੱਡਾ ਸੋਹਣਾ ਲੱਗਦਾ ਏ ਮੇਰੇ ਜੰਗ ਦਾ ਢੋਲਾ, ਮਾਹੀ ਦਾ ਮੁਖੜਾ ਵਾਂਗੂ ਗੁਲਾਬੇ, ਲੱਗਦਾ ਫਜ਼ਲ ਓ, ਲੱਗਦਾ ਫਜ਼ਲ ਓ, ਲੱਗਦਾ ਫਜ਼ਲ ਓ, ਜੰਗ ਦਾ ਨਵਾਬੇ ਓ, ਮਾਹੀ ਦਾ ਮੁਖੜਾ ਵਾਂਗੂ ਗੁਲਾਬੇ। ਇਹ ਵੀ ਗਾਣਾ ਜਿਹੜਾ ਨੇ ਇਹ ਵੀ ਫਜ਼ਲ ਭਾਈ ਨੇ ਲਿਖਿਆ ਹੈ ਤੇ ਮਾਸ਼ਾਅੱਲਾ ਫਜ਼ਲ ਭਾਈ ਬਹੁਤ ਅੱਛਾ ਲਿਖਦੇ ਨੇ। ਇਨਸ਼ਾਅੱਲਾ ਮੈਂ ਉਹਨਾਂ ਦੇ ਇੱਕ ਹੋਰ ਗਾਣਾ ਵੀ ਕਰਨ ਲੱਗਾ ਫਜ਼ਲ ਭਾਈ ਦਾ। ਜ਼ਬਰਦਸਤ ਜਨਾਬ, ਬੜਾ ਸਵਾਦ ਆਇਆ, ਮਜ਼ਾ ਆਇਆ। ਅੱਛਾ, ਤੁਸੀਂ ਪਾਕਿਸਤਾਨ ਦੇ ਕਿਹੜੇ ਸਿੰਗਰ ਨੇ ਔਰ ਖਾਸ ਤੌਰ 'ਤੇ ਫੋਕ ਸਿੰਗਰ ਜਿਹੜੇ ਪੰਜਾਬ ਦੇ ਨੇ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ? ਸਰ ਮੈਂ ਫੋਕ ਸਿੰਗਰ ਸਾਰੇ ਹੀ ਸੁਣਨਾ ਵਾਂ ਤੇ ਮੈਂ ਬੜਾ ਮਜ਼ਾ ਲੈਣਾ ਵਾਂ ਉਹਨਾਂ ਦਾ, ਠੀਕ ਹੈ। ਤੇ ਬਾਕੀ ਤੁਫੈਲ ਨਿਆਜ਼ੀ ਸਾਹਿਬ ਸਾਡੇ ਮੁਲਕ ਦਾ ਬਹੁਤ ਵੱਡਾ ਨਾਂ ਨੇ ਤੇ ਉਹਨਾਂ ਨੂੰ ਮੈਂ ਬਹੁਤ ਜ਼ਿਆਦਾ ਸ਼ੌਕ ਨਾਲ ਸੁਣਨਾ ਵਾਂ। ਤੇ ਚੜ੍ਹਦੇ ਪੰਜਾਬ ਵਾਲੀ ਸਾਈਡ ਤੋਂ ਕਿਹਨੂੰ ਸੁਣਦੇ ਹੋ ਜਾਂ ਕਿਹਨੂੰ ਸੁਣਿਆ ਹੈ?
ਚੜ੍ਹਦੇ ਪੰਜਾਬ ਵੱਲੋਂ ਮੈਂ ਜਨਾਬ ਅਲੀ ਆਪਣਾ ਮਾਸਟਰ ਸਲੀਮ ਸਾਹਿਬ ਮੈਨੂੰ ਬਹੁਤ ਚੰਗੇ ਲੱਗਦੇ ਨੇ। ਉਹਨਾਂ ਦਾ ਮਾਸ਼ਾਅੱਲਾ ਬੜਾ ਅੱਛਾ ਗਾਣਿਆਂ ਦਾ ਇੱਕ ਸਟਾਈਲ ਹੈ। ਪੂਰਮ ਸ਼ਾਹ ਗੋਤੀ ਸਾਹਿਬ ਮੈਨੂੰ ਬਹੁਤ ਪਸੰਦ ਨੇ। ਬਾਕੀ ਚੜ੍ਹਦੇ ਪੰਜਾਬ ਦੇ ਜਿਤਨੇ ਵੀ ਨੇ ਸਿੰਗਰਸ ਮਾਸ਼ਾਅੱਲਾ ਬਹੁਤ ਅੱਛਾ ਗਾਉਂਦੇ ਨੇ ਔਰ ਮੈਂ ਸਾਰਿਆਂ ਨੂੰ ਲਾਈਕ ਕਰਦਾ ਹਾਂ। ਬਹੁਤ ਮਿਹਰਬਾਨੀ ਜਨਾਬ, ਔਰ ਉਮੀਦ ਕਰਦੇ ਹਾਂ ਕਿ ਦੋਸਤਾਂ ਨੂੰ ਅੱਛਾ ਲੱਗਿਆ ਹੋਵੇਗਾ। ਜੀ ਜੀ ਜ਼ਰੂਰ।